ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਅੱਜ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਇਹ ਕਿਹਾ ਆ ਵੀ ਜੇ ਚਾਈਨਾ ਵਾਲੇ ਤਾਈਵਾਨ ਦੇ ਵਿੱਚ ਅਟੈਕ ਕਰਦੇ ਆ ਤਾਈਵਾਨ ਮੁਲਕ ਦੇ ਉੱਤੇ ਤੇ ਵਾਈਟ ਹਾਊਸ ਬਿਲਕੁਲ ਤਾਈਵਾਨ ਦਾ ਸਾਥ ਦਊਗਾ। ਅੱਜ ਉਹ ਇੱਕ ਪ੍ਰੈਸ ਕਾਨਫਰੰਸ ਕਰ ਰਹੇ ਸੀ ਜਾਪਾਨ ਦੇ ਵਿੱਚ। ਜਦੋਂ ਉਹਨਾਂ ਨੂੰ ਕੁਐਸਚਨ ਪੁੱਛਿਆ ਗਿਆ ਵੀ ਭਾਈ ਤੁਸੀਂ ਯੂਕਰੇਨ ਦੇ ਵਿੱਚ ਤਾਂ ਡਾਇਰੈਕਟਲੀ ਇਨਵੋਲਵ ਨਹੀਂ ਹੋਏ ਤੇ ਹੁਣ ਤੁਹਾਡਾ ਤਾਈਵਾਨ ਜਿਹੜਾ ਤੁਹਾਡਾ ਦੋਸਤ ਮੁਲਕ ਆ ਜਿੱਥੇ ਤੁਸੀਂ ਡਿਫੈਂਸ ਸਪਲਾਈ ਕਰਦੇ ਉਹਨਾਂ ਨੂੰ, ਉਹਦੇ ਬਾਰੇ ਕੀ ਵਿਚਾਰ ਹੈਗੇ ਆ। ਇਹ ਜੁਆਇੰਟ ਨਿਊਜ਼ ਕਾਨਫਰੰਸ ਚੱਲ ਰਹੀ ਸੀ ਜਾਪਾਨ ਦੇ ਪ੍ਰਾਈਮ ਮਿਨਿਸਟਰ ਫੂਮੀਓ ਕਿਸ਼ੀਡਾ ਤੇ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦੀ ਟੋਕੀਓ ਦੇ ਵਿੱਚ। ਤੇ ਬਾਈਡਨ ਉਹਨਾਂ ਨੇ ਇਹ ਕਿਹਾ ਵੀ ਇਹ ਸਾਡੀ ਕਮਿਟਮੈਂਟ ਬਣੀ ਹੋਈ ਹੈਗੀ ਆ ਤੇ ਅਸੀਂ ਐਗਰੀ ਕਰਦੇ ਹੈਗੇ ਆ ਵਨ ਚਾਈਨਾ ਪਾਲਿਸੀ ਨਾਲ, ਪਰ ਅਸੀਂ ਇਸ ਐਗਰੀਮੈਂਟ ਦੇ ਉੱਤੇ ਸਾਈਨ ਕੀਤਾ ਹੈਗਾ। ਅੰਡਰ ਵਨ ਚਾਈਨਾ ਪਾਲਿਸੀ ਯੂਐਸ ਐਕਨੋਲੇਜ ਕਰਦਾ ਵੀ ਚਾਈਨਾ ਦੀ ਪੋਜੀਸ਼ਨ ਤਾਈਵਾਨ ਨੂੰ ਲੈ ਕੇ ਵੀ ਉਹ ਪਾਰਟ ਜ਼ਰੂਰ ਹੈਗਾ ਪਰ ਇੰਡੀਪੈਂਡੈਂਟ ਆਈਲੈਂਡ ਆ। 23 ਮਿਲੀਅਨ ਲੋਕ ਇਸ ਤਾਈਵਾਨ ਜਿਹੜਾ ਮੁਲਕ ਆ ਉਹਦੇ ਵਿੱਚ ਵਸਦੇ ਹੈਗੇ ਆ। ਜੀ ਬਿਲਕੁਲ, ਕਹਿੰਦੇ ਵੀ ਰਾਸ਼ਟਰਪਤੀ ਬਾਈਡਨ ਦੀ ਚੇਤਾਵਨੀ ਉਸ ਟਾਈਮ ਦੇ ਉੱਤੇ ਆਈ ਆ ਜਦ ਏਸ਼ੀਆ ਦੇ ਆਪਣੇ ਪਹਿਲੇ ਦੌਰੇ ਦੇ ਉੱਤੇ ਬਾਈਡਨ ਹੁਣੀ ਜਿਹੜੇ ਉਹ ਗਏ ਨੇ ਤੇ ਚਾਈਨਾ ਦੇ ਬਿਲਕੁਲ ਨਜ਼ਦੀਕ ਉੱਥੇ ਜਿਹੜੇ ਉਹ ਗਏ ਨੇ। ਇਸ ਮੌਕੇ ਜਿਹੜੇ ਰਾਸ਼ਟਰਪਤੀ ਬਾਈਡਨ ਆ ਚਾਈਨਾ ਦੀ ਵੱਧ ਰਿਹਾ ਜਿਹੜਾ ਦਬਦਬਾ ਆ ਉਸ ਨੂੰ ਕਾਬੂ ਪਾਉਣ ਦੇ ਲਈ ਆਪਣੇ ਜਿਹੜੇ ਸਾਥੀ ਆ, ਐਲਾਈਜ਼ ਆ ਤੇ ਪਾਰਟਨਰਸ ਆ, ਉਹਨਾਂ ਨੂੰ ਇਕੱਠਿਆਂ ਕਰਨ ਦੀ ਕੋਸ਼ਿਸ਼ ਦੇ ਵਿੱਚ ਫਿਰਾਕ ਦੇ ਵਿੱਚ ਨੇ। ਕੁਆਡ ਗਰੁੱਪ ਇੱਕ ਜਿਹੜਾ ਹਰਜੋਤ ਸਿੰਘ ਜੀ ਹੈਗਾ ਉਹ ਕਹਿੰਦੇ ਵੀ ਇੱਕ ਇਨਫੋਰਮਲ ਗਰੁੱਪਿੰਗ ਦੱਸੀ ਜਾਂਦੀ ਆ ਵੀ ਯੂਐਸ ਦੀ, ਜਾਪਾਨ ਦੀ, ਆਸਟ੍ਰੇਲੀਆ ਦੀ ਤੇ ਇੰਡੀਆ ਦੀ, ਜਿਹਦੇ ਤੋਂ ਚਾਈਨਾ ਕਹਿੰਦਾ ਵੀ ਨਹੀਂ ਸਾਨੂੰ ਇਹ ਬਹੁਤੀ ਜਿਹੜੀ ਗੱਲ ਚੰਗੀ ਜਿਹੜੀ ਉਹ ਨਹੀਂ ਲੱਗ ਰਹੀ। ਸੋ ਕਹਿ ਸਕਦੇ ਆ ਵੀ ਅਧਿਕਾਰਤ ਤੌਰ ਦੇ ਉੱਤੇ ਇਹ ਗਰੁੱਪ ਨਹੀਂ ਹੈਗਾ ਪਰ ਇਹ ਚਾਰੇ ਮੁਲਕ ਆਪਸ ਦੇ ਵਿੱਚ ਸਮਝੌਤੇ ਕਰਨ ਦੀਆਂ ਗੱਲਾਂ ਜਾਂ ਆਪਸੀ ਬੈਠਕਾਂ ਜਿਹੜੀਆਂ ਆ ਉਹਨਾਂ ਦੀਆਂ ਹੁੰਦੀਆਂ ਰਹਿੰਦੀਆਂ ਆ। ਬਾਈਡਨ ਉਹਨਾਂ ਦੇ ਇਸ ਰਿਮਾਰਕ ਦੇ ਉੱਤੇ, ਇਸ ਟਿੱਪਣੀ ਦੇ ਉੱਤੇ ਵੀ ਅਮਰੀਕਾ ਮਿਲਟਰੀ ਦੇ ਸਹਿਯੋਗ ਦੇ ਨਾਲ ਸਪੋਰਟ ਕਰੂਗਾ ਤਾਈਵਾਨ ਦੀ, ਇਸ ਨੂੰ ਅਮਰੀਕਾ ਦੀ ਹੀ ਜਿਹੜੀ ਆਪਣੀ ਪਾਲਿਸੀ ਹੈਗੀ ਆ ਉਸ ਦੇ ਕਰਕੇ ਤੱਤੇ ਪਾਣੀ ਦੇ ਵਿੱਚ ਪੈ ਗਿਆ। ਸੋ ਪੂਰਾ ਪ੍ਰਸ਼ਾਸਨ ਬਾਕੀ ਆ ਉਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਵੀ ਜਿਹੜੇ ਰਾਸ਼ਟਰਪਤੀ ਬਾਈਡਨ ਆ ਇਹ ਕੀ ਕਹਿ ਗਏ। ਵਾਈਟ ਹਾਊਸ ਨੇ ਬਾਅਦ ਦੇ ਵਿੱਚ ਇਹ ਟਿੱਪਣੀ ਕਰਦੇ ਹੋਏ ਕਿਹਾ ਵੀ ਸਾਡੇ ਵੱਲੋਂ ਹਾਲ ਦੀ ਘੜੀ ਯੂਐਸ ਦੀ ਜਿਹੜੀ ਅਧਿਕਾਰਤ ਪੋਜੀਸ਼ਨ ਆ ਉਸ ਦੇ ਵਿੱਚ ਕੋਈ ਚੇਂਜਸ ਨਹੀਂ ਹੈਗੇ। ਸੋ ਕਹਿੰਦੇ ਵੀ ਜਿੱਦਾਂ ਪ੍ਰੈਜ਼ੀਡੈਂਟ ਨੇ ਵੀ ਕਿਹਾ ਵੀ ਪਾਲਿਸੀ ਦੇ ਵਿੱਚ ਚੇਂਜ ਨਹੀਂ ਹੋਇਆ ਤੇ ਜਿਹੜੀ ਵਨ ਚਾਈਨਾ ਪਾਲਿਸੀ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਆ ਵੀ ਉਸ ਦੇ ਤਹਿਤ ਅਸੀਂ ਜਿਹੜਾ ਉਹ ਕੰਮ ਉਸੇ ਤਰੀਕੇ ਦੇ ਨਾਲ ਕਰਦੇ ਰਵਾਂਗੇ ਪਰ ਮਿਲਟਰੀ ਦੀ ਸਪੋਰਟ ਜਿਹੜੀ ਉਹ ਕਰਨੀ ਆ ਉਹ ਇੱਕ ਨਵੀਂ ਜਿਹੜੀ ਟਿੱਪਣੀ ਆ ਦੇਖਣ ਨੂੰ ਮਿਲੀ ਹੈਗੀ ਆ। ਸੋ ਤਾਈਵਾਨ 110 ਮੀਲ ਚਾਈਨਾ ਦੇ ਕੋਸਟ ਤੋਂ ਇੱਕ ਦੂਰ ਟਾਪੂ ਜਿਹੜਾ ਉਹ ਹੈਗਾ ਆ। ਜਿਹੜਾ ਜ਼ੀ ਜ਼ਿੰਗਪਿੰਗ ਹੈਗਾ ਚਾਈਨਾ ਦਾ ਲੀਡਰ, ਉਹ ਚਾਹੁੰਦਾ ਆ ਵੀ ਇਹਨਾਂ ਦੋਨਾਂ ਹੀ ਮੁਲਕਾਂ ਦੇ ਦਰਮਿਆਨ ਮੁੜ ਕੇ ਰੀਯੂਨੀਫਿਕੇਸ਼ਨ ਵੀ ਸਾਂਝ ਜਿਹੜੀ ਆ ਉਹ ਇਕੱਠੀ ਹੋਵੇ। ਹਾਲ ਦੀ ਘੜੀ ਵੀ ਤਾਈਵਾਨ ਦੇ ਵਿੱਚ ਜਿਹੜੇ ਉਹ ਮੁੱਖ ਲੀਡਰ ਲਾਉਂਦੇ ਨੇ ਉਹ ਚਾਈਨਾ ਦੇ ਹੀ ਕਠਪੁਤਲੀ ਜਿਹੜੀਆਂ ਉਹ ਦੱਸੀਆਂ ਜਾਂਦੀਆਂ ਨੇ। ਪਰ ਤਾਈਵਾਨ ਦੇ ਵਿੱਚ ਆਪਾਂ ਦੇਖਦੇ ਰਹੇ ਹਾਂ ਪਹਿਲਾਂ ਵੀ ਲੰਮੇ ਸਮੇਂ ਤੋਂ ਪ੍ਰੋਟੈਸਟ ਜਿਹੜੇ ਆ ਚਾਈਨਾ ਦੀ ਲਗਾਤਾਰ ਘੁਸਪੈਠ ਉਹਨਾਂ ਦੀਆਂ ਪਾਲਿਸੀਜ਼ ਦੇ ਵਿੱਚ ਹੋ ਰਹੀ ਉਸ ਦੇ ਉਲਟ ਹੁੰਦੇ ਰਹੇ ਨੇ। ਸੋ ਕੁਛ ਮਹੀਨੇ ਪਹਿਲਾਂ ਰਾਸ਼ਟਰਪਤੀ ਟਰੰਪ ਹੁਣਾਂ ਨੇ ਇਹ ਚੇਤਾਵਨੀ ਦਿੱਤੀ ਸੀ ਜਾਂ ਇਹ ਇੱਕ ਉਹਨਾਂ ਨੇ ਆਪਣੇ ਵੱਲੋਂ ਭਵਿੱਖਬਾਣੀ ਕੀਤੀ ਸੀ, ਕਹਿੰਦੇ ਵੀ ਅਜੇ ਤਾਂ ਰੂਸ ਨੇ ਸਿਰਫ ਯੂਕਰੇਨ ਤੇ ਹਮਲਾ ਕੀਤਾ ਆ, ਅੱਗੇ ਦੇਖਿਓ ਜਦੋਂ ਤਾਈਵਾਨ ਦੇ ਉੱਤੇ ਚਾਈਨਾ ਨੇ ਹਮਲਾ ਕਰਨਾ ਆ। ਸੋ ਆਪਾਂ ਥੋੜੇ ਦਿਨ ਪਿਛਲੇ ਵੀਕ 'ਚ ਹੀ ਦੇਖਿਆ ਚਾਈਨਾ ਤੇ ਤਾਈਵਾਨ ਦੇ ਮਸਲਿਆਂ ਨੂੰ ਲੈ ਕੇ ਇੱਕ ਕਮਲੇ ਨੇ ਇੱਥੇ ਚਰਚ ਦੇ ਵਿੱਚ ਗੋਲੀਆਂ ਚਲਾਤੀਆਂ ਜਿਸ ਦੇ ਕਰਕੇ ਇੱਕ ਬੰਦੇ ਦੀ ਮੌਤ ਵੀ ਜਿਹੜੀ ਹੋ ਗਈ ਸੀ। ਸੋ ਇਦਾਂ ਦਾ ਹੁਣ ਰਾਸ਼ਟਰਪਤੀ ਬਾਈਡਨ ਦਾ ਇਹ ਜਿਹੜਾ ਬਿਆਨ ਆਇਆ ਆ ਇਹ ਜ਼ਰੂਰ ਇਸ ਪੂਰੇ ਮਸਲੇ ਨੂੰ ਇੱਕ ਨਵਾਂ ਮੋੜ ਤੇ ਕਹਿ ਲਓ ਵੀ ਭਖਦੇ ਦੇ ਵਿੱਚ ਜਿਹੜਾ ਉਸ ਨੂੰ ਪਾ ਰਿਹਾ ਹੈਗਾ ਆ।